एसी दी गैस लीक हुई, अग लग गई, 7 बंदे सड़ गए। पिछली वारी भी एसी दी गैस लीक होने दे नाल अग लगण दे नाल किन्नियां ही मौतां होईयां सीगीआं। उहदे ते किन्नियां इंक्वायरी कमेटियां बणीਆਂ ते किन्नी रिपोर्टां रपाटी आई, लेकिन हल कोई ना निकल सकिया। अज भी अफसोसनाक वाकया जिहड़ा ना मकसूदाबाद दा इलाका जी, नवाबा वाला रोड, जिथे एसी दा जिहड़ा इनडोर आ ਉਹਦੇ ਚੋਂ ਗੈਸ ਲੀਕ ਹੁੰਦੀ ਆ, ਘਰ ਨੂੰ ਅੱਗ ਲੱਗ ਜਾਂਦੀ ਆ। 7 ਬੰਦੇ ਜਿਹੜੇ ਖਾਨਦਾਨ ਦੇ ਹੁੰਦੇ ਆ ਉਹ ਬੁਰੀ ਤਰ੍ਹਾਂ ਜੁਲਸ ਜਾਂਦੇ ਆ, ਜਿਹਦੇ ਵਿੱਚੋਂ 5 ਬੰਦਿਆਂ ਨੂੰ ਫੌਰੀ ਤੌਰ ਤੇ ਅਲਾਈਡ ਹਸਪਤਾਲ ਮੁੰਤਕਿਲ ਕੀਤਾ ਜਾਂਦਾ ਵਾ, ਜਿਹਦੇ ਵਿੱਚ 35 ਸਾਲਾ ਅਦਨਾਨ ਹੈਗਾ ਵਾ 80% ਸੜਿਆ ਆ, ਜਦੋਂ ਕਿ ਸਮਰੀਨ ਜ਼ੈਨ ਜਿਹੜੀ ਆ ਉਹ 30% ਜਲੀ ਹੋਈ ਆ। ਰੈਸਕਿਊ ਵਾਲੇ ਮੌਕੇ ਤੇ ਪਹੁੰਚੇ ਆ, ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਅਲਾਈਡ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਵਾ। ਹੁਣ ਵੀ ਇੱਕ ਇਨਕੁਆਇਰੀ ਕਮੇਟੀ ਬਣੇਗੀ, ਉਹ ਰਿਪੋਰਟਾਂ ਰਪਾਟੀ ਕਰੇਗੀ, ਉਸ ਤੋਂ ਬਾਅਦ ਮਿੱਟੀ ਪਾ ਦਿੱਤੀ ਜਾਏਗੀ। ਪਿਛਲੀ ਵਾਰੀ ਜਦੋਂ ਅਫਸੋਸਨਾਕ ਵਾਕਿਆ ਪੇਸ਼ ਆਏ ਸੀਗੇ, ਅਸੀਂ ਜ਼ਿਲ੍ਹੇ ਇੰਤਜ਼ਾਮੀਆ ਨੂੰ ਤਕਰੀਬਨ ਬੜਾ ਹੀ ਪਿੱਟੇ ਸੀਗੇ ਕਿ ਜਨਾਬ ਜਿਹੜੀਆਂ ਇਹਨਾਂ ਦੀਆਂ ਇਨਕੁਆਇਰੀ ਰਿਪੋਰਟਾਂ ਸਾਹਮਣੇ ਆਈਆਂ ਵਾ ਉਹ ਸਾਨੂੰ ਦੇ ਦਿਓ, ਤਾਂ ਕਿ ਅਸੀਂ ਨਾਜ਼ਰੀਨ ਨੂੰ, ਆਪਣੇ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਦੱਸ ਸਕੀਏ ਕਿ ਇਸ ਵਜ੍ਹਾ ਤੋਂ ਅੱਗ ਲੱਗਦੀ ਆ, ਇਹ ਤੋਂ ਬਚੋ। ਲੇਕਿਨ ਕਿਸੇ ਬੰਦੇ ਨੇ ਉਹ ਰਿਪੋਰਟ ਨਹੀਂ ਦਿੱਤੀ। ਯਾਨੀ ਕਿ ਜਦੋਂ ਤੁਸੀਂ ਕਮੇਟੀ ਬਣਾ ਦਿੰਦੇ ਹੋ ਨਾ, ਇਹਦਾ ਮਤਲਬ ਪਤਾ ਕੀ ਹੁੰਦਾ, ਮਿੱਟੀ ਪਾਓ। ਹੁਣ ਮਿੱਟੀ ਪਾਤੀ ਆ। ਮੈਂ ਦਰਖਤਾਂ ਦੇ ਵਿੱਚ ਅੱਜ ਇਸ ਤੋਂ ਖਲੋ ਕੇ ਵਿਲਾਗ ਕਰਦਾ ਪਿਆ ਵਾਂ ਕਿ ਤੁਹਾਨੂੰ ਮੈਂ ਮਸ਼ਵਰਾ ਇਹ ਦੇਵਾਂ ਕਿ ਘਰਾਂ ਦੇ ਵਿੱਚੋਂ ਏਸੀ ਜਿਹੜੇ ਆ ਨਾ ਉਹ ਲਾ ਕੇ ਸਾਈਡ ਤੇ ਰੱਖ ਦਿਓ, ਦਰਖਤ ਲਾਓ। 14 ਅਗਸਤ ਵੀ ਆਉਣ ਵਾਲੀ ਆ, ਮੌਸਮ ਵੀ ਹੈਗਾ ਵਾ, ਜਿੰਨੇ ਹੋ ਸਕਦਾ ਦਰਖਤ ਲਾਓ, ਤਾਂ ਕਿ ਆਪਾਂ ਏਸੀਆਂ ਤੋਂ ਬਚੀਏ ਤੇ ਇਹਨਾਂ ਅੱਗਾਂ ਤੋਂ ਬਚੀਏ, ਤਾਂ ਕਿ ਸਾਡੀ ਆਉਣ ਵਾਲੀ ਨਸਲ ਜਿਹੜੀ ਆ ਨਾ ਉਹ ਹਸਪਤਾਲਾਂ ਦੇ ਵਿੱਚ ਸੜ ਕੇ ਨਾ ਜਾਵੇ। ਅਸੀਂ ਕਮੇਟੀਆਂ ਬਣਾਉਂਦੇ ਰਹਿਣਾ ਔਰ ਖੇਲਦੇ ਰਹਿਣਾ। ਬਹੁਤ ਸ਼ੁਕਰੀਆ।